ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1845 ਦੇ ਵਿੱਚ ਹੀਰਾ ਸਿੰਘ ਡੋਗਰੇ ਨੇ, ਜਿਹੜਾ ਕਿ ਡੋਗਰਾ ਗਰਦੀ ਸ਼ੁਰੂ ਹੋਈ, ਉਹਨਾਂ ਨੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਤੇ ਹਮਲਾ ਕੀਤਾ, ਜਿੱਥੇ ਕਿ ਕੰਵਰ ਕਸ਼ਮੀਰਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਅਤਰ ਸਿੰਘ ਸੰਧਾਵਾਲੀਆ, ਇਹ ਸਾਰੇ ਮੌਜੂਦ ਸਨ ਜੀ। ਉਹਨਾਂ ਨੇ, ਹਾਲਾਂਕਿ ਉਹਨਾਂ ਕੋਲ ਹਥਿਆਰ ਸਨ, ਪਰ ਕਿਉਂਕਿ ਸਿੱਖ ਫੌਜ ਸੀ ਹੀਰਾ ਸਿੰਘ ਦੀ, ਅੱਗੇ ਡੋਗਰੇ ਵੀ ਲਾਏ ਹੋਏ ਸੀ, ਉਹਨਾਂ ਨੇ ਕਿਹਾ ਜੀ ਨਹੀਂ, ਸਿੱਖ ਤੇ ਵਾਰ ਨਹੀਂ ਕਰੇਗਾ ਜੀ, ਔਰ ਉਹਨਾਂ ਨੂੰ ਮਹਾਰਾਜ ਦੀ ਤਾਬਿਆ ਬੈਠਿਆਂ ਉਡਾ ਦਿੱਤਾ। ਪਰ ਇਹ ਉਹੀ ਗੱਲ ਹੈ ਜਿੱਥੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ ਜੀ। 1897 ਦੇ ਵਿੱਚ ਪਹਿਲੀ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਕਲਾਸਾਂ ਸ਼ੁਰੂ ਹੋਈਆਂ ਪੜ੍ਹਾਈ ਦੀਆਂ ਜੀ। 1930 ਦੇ ਵਿੱਚ ਅੰਗਰੇਜ਼ੀ ਪੁਲਿਸ ਨੇ ਗੁਰਦੁਆਰਾ ਸੀਸਗੰਜ ਦੇ ਉੱਤੇ ਫਾਇਰਿੰਗ ਕੀਤੀ, ਕਿਉਂਕਿ ਕਾਂਗਰਸੀ ਵਰਕਰ ਇੱਟਾਂ ਉੱਥੋਂ ਸੁੱਟ ਰਹੇ ਸੀ, ਔਰ ਉਹਨਾਂ ਨੇ ਖਾਮ-ਖਾ ਗੁਰਦੁਆਰਿਆਂ ਨੂੰ ਵੀ ਵਿੱਚ ਘੜੀਸ ਲਿਆ ਕਾਂਗਰਸੀਆਂ ਨੇ, ਔਰ ਉਹਦੇ 'ਚ ਕਾਮਯਾਬ ਰਹੇ ਕਿ ਅਲਟੀਮੇਟਲੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਗਾਂਧੀ ਦੀ ਮੂਵਮੈਂਟ ਸੀ, ਉਹਦੇ 'ਚ ਸਿੱਖ ਵੀ ਅੱਗੇ ਸ਼ਾਮਲ ਹੋ ਗਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1527 ਦੇ ਵਿੱਚ ਸਪੈਨਿਸ਼ ਤੇ ਜਰਮਨ ਫੌਜਾਂ ਨੇ ਰੋਮ ਤੇ ਹਮਲਾ ਕੀਤਾ, ਹਜ਼ਾਰਾਂ ਲੋਕ ਕਤਲ ਕੀਤੇ ਔਰ ਪੋਪ ਨੂੰ ਗ੍ਰਿਫਤਾਰ ਕੀਤਾ ਜੀ। 1804 ਦੇ ਵਿੱਚ ਸੂਰੀਨਾਮ ਜਿਹੜਾ ਆਈਲੈਂਡ ਹੈ ਉਹ ਵੇਚਿਆ ਗਿਆ ਅੰਗਰੇਜ਼ਾਂ ਨੂੰ। 1840 ਦੇ ਵਿੱਚ ਯੂਕੇ ਦੇ ਵਿੱਚ ਪਹਿਲੀ ਵਾਰੀ ਜਿਹੜੀਆਂ ਟਿਕਟਾਂ ਹੁਣ ਚੰਬੜ ਜਾਂਦੀਆਂ ਨੇ ਲਿਫਾਫੇ ਨੂੰ, ਇਹਦੀ ਪਹਿਲੀ ਵਾਰੀ ਵਿਕਰੀ ਸ਼ੁਰੂ ਹੋਈ ਜੀ। 1851 ਦੇ ਵਿੱਚ ਡਾਕਟਰ ਜੌਨ ਨੇ ਰੈਫਰੀਜਰੇਸ਼ਨ ਮਸ਼ੀਨ, ਜਿਹੜਾ ਬਾਅਦ ਦੇ ਵਿੱਚ ਰੈਫਰੀਜਰੇਟਰ ਫਾਰਮ 'ਚ ਬਣਿਆ, ਉਹਨੂੰ ਪੇਟੈਂਟ ਕਰਵਾਇਆ। 1861 ਦੇ ਵਿੱਚ ਅਰਕੈਂਸਸ ਤੇ ਟੈਨੈਸੀ, ਇਹ ਦੋ ਸਟੇਟਾਂ ਨੇ ਐਲਾਨ ਕੀਤਾ ਵੀ ਅਸੀਂ ਅਮਰੀਕਾ ਤੋਂ ਵੱਖ ਹੋ ਰਹੇ ਹਾਂ, ਉਦੋਂ ਸਿਵਲ ਵਾਰ ਸ਼ੁਰੂ ਹੋ ਗਈ ਸੀ ਜੀ। 1882 ਦੇ ਵਿੱਚ ਯੂਐਸ ਕਾਂਗਰਸ ਨੇ ਪਾਸ ਕੀਤਾ ਕਿ ਚੀਨੀ ਜਿਹੜੇ ਨੇ ਉਹ ਅਮਰੀਕਾ 'ਚ ਨਹੀਂ ਆ ਸਕਦੇ, ਇਮੀਗ੍ਰੇਸ਼ਨ ਪਾਬੰਦੀਆਂ ਲਾਈਆਂ ਜੀ। 1914 ਦੇ ਵਿੱਚ ਹਾਊਸ ਆਫ ਲਾਰਡਸ ਨੇ ਯੂਕੇ 'ਚ ਔਰਤਾਂ ਦਾ ਵੋਟਾਂ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਨਾ ਦੇਣ ਦਾ ਫੈਸਲਾ ਕੀਤਾ। 1941 ਦੇ ਵਿੱਚ ਸਟਾਲਨ, ਜਿਹੜਾ ਸੋਵੀਅਤ ਯੂਨੀਅਨ ਦਾ ਪ੍ਰੀਮੀਅਰ ਬਣਿਆ, ਉਹਨੇ ਬਹੁਤ ਰਸ਼ੀਅਨਸ ਦਾ ਬਾਅਦ 'ਚ ਕਤਲ ਕੀਤਾ। 1967 ਦੇ ਵਿੱਚ ਜ਼ਾਕਿਰ ਹੁਸੈਨ ਪਹਿਲੀ ਵਾਰ ਇੱਕ ਮੁਸਲਮਾਨ ਭਾਰਤ ਦਾ ਪ੍ਰਧਾਨ ਬਣੇ, ਔਰ 1994 ਦੇ ਵਿੱਚ ਇੰਗਲੈਂਡ ਔਰ ਫਰਾਂਸ ਨੂੰ ਲਿੰਕ ਕਰਨ ਵਾਲੀ ਜਿਹੜੀ ਚੈਨਲ ਹੈ ਜੀ, ਇੰਗਲਿਸ਼ ਚੈਨਲ ਜਿਹਨੂੰ ਕਹਿੰਦੇ ਨੇ, ਉਹ ਹੋਂਦ ਦੇ ਵਿੱਚ ਆਈ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਸਾਡਾ ਪਹਿਲਾ ਸਵਾਲ ਹੈ, ਨੋਇਡਾ ਦੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ 3 ਕਸ਼ਮੀਰੀ ਵਿਦਿਆਰਥੀਆਂ ਦੀ ਮਾਰ ਕੁਟਾਈ ਕੀਤੀ ਗਈ ਕਿਉਂਕਿ ਉਹਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਉਣ ਤੋਂ ਨਾ ਕਰ ਦਿੱਤੇ। ਦੇਖੋ, ਅਜੇ ਨਰਿੰਦਰ ਮੋਦੀ ਜਾਂ ਹਿੰਦੂਤਵੀ ਫੁੱਲ ਪਾਵਰ 'ਚ ਨਹੀਂ ਆਏ, ਇਹ ਮਾਹੌਲ ਸਿਰਜਿਆ ਜਾ ਰਿਹਾ, ਜੋ ਕੁਛ ਉਹ ਕਰ ਰਹੇ ਨੇ ਜੀ। ਧਮਕੀਆਂ ਮੱਧ ਪ੍ਰਦੇਸ਼ ਦੇ ਵਿੱਚ ਘਰਾਂ 'ਚ ਕਿ ਕਿਵੇਂ ਫਲਾਇਰ ਸੁੱਟੇ ਗਏ ਕਿ ਭਈ ਤੁਹਾਨੂੰ ਭੇਜ ਦਿਆਂਗੇ ਪਾਕਿਸਤਾਨ ਜੀ। ਕਿਵੇਂ ਇੱਕ ਬਿਹਾਰ ਦੇ ਪੋਲੀਟੀਸ਼ੀਅਨ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਮੋਦੀ ਨੂੰ ਨਹੀਂ ਕਰੇਗਾ ਹਮਾਇਤ, ਉਹਨੂੰ ਅਸੀਂ ਪਾਕਿਸਤਾਨ ਭੇਜਾਂਗੇ। ਕਿਵੇਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਹਿੰਦੂ ਆਬਾਦੀ 'ਚ ਇੱਕ ਮੁਸਲਮਾਨ ਨੇ ਘਰ ਲਿਆ ਔਰ ਉਹਨੂੰ ਕਿਹਾ ਕਿ ਵੀ ਇੱਥੇ ਅਸੀਂ ਬਜਰੰਗ ਦਲ ਦਾ ਦਫ਼ਤਰ ਬਣਾ ਦਿਆਂਗੇ ਜੀ। ਸੋ ਇਹ ਘਟਨਾ ਬੜੀ ਪਬਲਿਸਾਈਜ਼ ਹੋਈ ਹੈ ਕਿ ਵੀ ਹੁਣ ਇਹ ਉਹ ਯੂਨੀਵਰਸਿਟੀ ਹੈ ਨੋਇਡਾ ਦੀ ਜਿੱਥੇ ਸੈਂਕੜਿਆਂ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਨੇ, ਇੰਟਰਨੈਸ਼ਨਲ ਯੂਨੀਵਰਸਿਟੀ ਹੈ, ਔਰ ਉਸੇ ਹੀ ਹੋਸਟਲ ਦੇ ਸਟੂਡੈਂਟਸ ਨੇ ਇਹਨਾਂ 3 ਕਸ਼ਮੀਰੀ ਸਟੂਡੈਂਟਸ ਨੂੰ ਫੜਿਆ। ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਕਿਹਾ ਜੀ ਭਾਰਤ ਮਾਤਾ ਕੀ ਜੈ ਦੇ ਨਾਰੇ ਲਾਓ, ਉਹਨਾਂ ਨੇ ਲਾ ਦਿੱਤੇ ਜੀ। ਫਿਰ ਕਿਹਾ ਜੀ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਓ, ਉਹਨਾਂ ਨੇ ਕਿਹਾ ਜੀ ਇਹ ਨਹੀਂ ਹੈ, ਉਹਨਾਂ ਦਾ ਆਪਣਾ ਦੇਸ਼ ਹੈ, ਅਸੀਂ ਭਾਰਤ 'ਚ ਰਹਿੰਦੇ ਹਾਂ, ਅਸੀਂ ਇਹਦੀ ਵਿਕਟਰੀ ਮੰਨਦੇ ਜੀ। ਔਰ ਉਹਨਾਂ ਨੂੰ ਬੜੀ ਉਹਨਾਂ ਦੀ ਮਾਰ ਕੁਟਾਈ ਕੀਤੀ ਗਈ, ਔਰ ਉਸ ਤੋਂ ਬਾਅਦ ਇਹ ਬੜਾ ਇੱਕ ਘਬਰਾਹਟ ਵਾਲਾ ਇਸ਼ੂ ਬਣਿਆ। ਚਲੋ ਮੈਨੇਜਮੈਂਟ ਨੇ ਠੀਕ ਹੈਂਡਲ ਕੀਤਾ, ਉਹਨਾਂ ਨੇ ਸਾਰੇ ਹੀ ਹੋਸਟਲ 'ਚ ਰਹਿਣ ਵਾਲਾ ਜਿਹੜਾ 100-125 ਕਸ਼ਮੀਰੀ ਸਟੂਡੈਂਟ ਸੀ ਉਹਨਾਂ ਨੂੰ ਨੇੜੇ ਸੱਦ ਲਿਆ। ਅੱਜ ਖਬਰ ਸੀ ਕਿ 2 ਸਟੂਡੈਂਟ ਸਸਪੈਂਡ ਕੀਤੇ ਨੇ ਜਿਨ੍ਹਾਂ ਨੇ ਮਾਰ ਕੁਟਾਈ ਕੀਤੀ ਹੈ। ਹਾਲਾਂਕਿ ਘਟਨਾ ਨਾਲੋਂ ਮੈਂ ਇਹ ਸਮਝਦਾ ਵੀ ਗੱਲ ਸਹਿ ਦੀ ਨਹੀਂ, ਗੱਲ ਪੈਸੇ ਦੀ ਹੈ ਜੀ ਜੀ। ਕਿ ਜੋ ਕੁਝ ਹੋਣ ਵਾਲਾ ਹੈ ਹਿੰਦੂਤਵਾਈ ਹਾਕਮਾਂ ਦੇ ਥੱਲੇ, ਇਹ ਉਹਦਾ ਟ੍ਰੇਲਰ ਦਿਖਾ ਰਹੇ ਨੇ ਮਾਈਨੋਰਿਟੀਜ਼ ਨੂੰ ਜੀ। ਪੰਜਾਬ ਦੇ ਵਿੱਚ ਵੀ ਦਿਖਾ ਰਹੇ ਨੇ ਵੀ ਕਿੱਥੇ ਕੀ ਹੋ ਰਿਹਾ। ਹੁਣ ਉਹ ਨਵਜੋਤ ਸਿੱਧੂ ਬੈਠਾ ਹੈ, 2.5 ਕਰੋੜ ਦਾ ਸ਼ਿਵਲਿੰਗ ਘਰ 'ਚ ਸਥਾਪਿਤ ਕੀਤਾ, ਉਹ ਤਾਂ ਉਹਦੀ ਘਰ ਵਾਲੀ ਸਾਹਮਣੇ ਬੈਠੇ ਨੇ, ਪੂਜਾ ਕਰ ਰਹੇ ਨੇ ਸ਼ਿਵਲਿੰਗ। ਹੁਣ ਇਹ ਮੈਸੇਜ ਦੇ ਰਹੇ ਨੇ ਜੇ ਭਾਰਤ ਦੇ ਵਿੱਚ ਰਹਿਣਾ ਹੈ ਤਾਂ ਨਵਜੋਤ ਸਿੱਧੂ ਵਰਗੇ ਸਿੱਖ ਬਣੋ ਕਿ ਘਰ 'ਚ ਸ਼ਿਵਲਿੰਗ ਰੱਖੋ। ਮੁਸਲਮਾਨਾਂ ਨੂੰ ਮੈਸੇਜ ਦੇ ਰਹੇ ਨੇ ਕਿ ਭਾਰਤ ਮਾਤਾ ਕੀ ਜੈ ਦੇ ਨਾਲ ਪਾਕਿਸਤਾਨ ਮੁਰਦਾਬਾਦ ਕਹੋਗੇ ਫਿਰ ਤੁਸੀਂ ਚੰਗੇ ਸ਼ਹਿਰੀ ਹੋ ਜੀ। ਸੋ ਇਹ ਟ੍ਰੈਂਡ ਸਾਹਮਣੇ ਆ ਕਿ ਹਿੰਦੂਤਵਾ ਦੇ ਆਉਣ ਨਾਲ ਕੀ ਹੋਏਗਾ ਉੱਥੇ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ 2 ਸ਼ਲੋਕ 52 ਤੇ 53 ਨੰਬਰ ਇਹ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅੰਦਨ ਸੇਵਨ ਗੁਰ ਆਪਣਾ ਅਨ ਦਿਨ ਆਨੰਦ ਰਹਿਨ, ਨਾਨਕ ਸੇ ਮੂੰਹ ਸੋਹਣੇ ਸੱਚੇ ਦਰ ਦਿਸਨ ਜੀ।
ਹੁਣ ਕੇਸ ਜਾਂ ਦਾੜੀ ਬੇਸ਼ੱਕ ਸਿੱਖ ਦਾ ਸਾਡੇ ਵਿਸ਼ਵਾਸ 5 ਸਾਡੇ ਆਰਟੀਕਲਸ ਆਫ ਫੇਥ ਸਾਡੀ ਹੋਂਦ ਹੈ, ਪਰ ਉਸ ਤੋਂ ਪਹਿਲਾਂ ਵੀ ਇਸਲਾਮ ਦੇ ਵਿੱਚ ਖਾਸ ਤੌਰ ਤੇ ਦਾੜੀ ਜਿਹੜੀ ਹੈ ਜਾਂ ਕੇਸ, ਕਿਉਂਕਿ ਇਸਲਾਮ 'ਚ ਹਜ਼ਰਤ ਮੁਹੰਮਦ ਸਾਹਿਬ ਵੀ ਜਿਹੜੇ ਨੇ ਉਹ ਕੇਸ ਔਰ ਦਾੜੀ ਸੀ। ਸੋ ਦਾੜੀ ਇੱਕ ਚੰਗੇ ਕਰੈਕਟਰ ਔਰ ਇਹ ਇੱਕ ਚੰਗੇ ਜਿਹੜਾ ਮੁਸਲਮਾਨ ਹੋਣ ਦੀ ਨਿਸ਼ਾਨੀ ਵੀ ਰਹੀ। ਔਰ ਇਸ ਲਈ ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਥਾਂ ਤੇ ਫਰਮਾਨ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ, ਕਿ ਵੀ ਇਹ ਦਾੜੀ ਨੋਬਿਲਿਟੀ ਦੀ ਨਿਸ਼ਾਨੀ ਹੈ, ਭਲੇ ਹੋਣ ਦੀ ਨਿਸ਼ਾਨੀ ਹੈ। ਪਰ ਜੇ ਦਾੜੀ ਫੜ ਕੇ ਤੁਸੀਂ ਗਰੀਬਾਂ ਦੇ ਉੱਤੇ ਜ਼ੁਲਮ ਕਰਨੇ ਨੇ, ਗਰੀਬ ਦੇ ਉੱਤੇ ਖਿੰਝਣਾ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ, ਕਿ ਅਲਟੀਮੇਟਲੀ ਤੂੰ ਮਰ ਜਾਣਾ ਔਰ ਰੱਬ ਨੇ ਫਿਰ ਤੇਰੀ ਰੂਹ ਨੂੰ ਜਿਹੜਾ ਉਹ ਦੋਜ਼ਖ ਦੇ ਵਿੱਚ ਸੁੱਟਣਾ ਕਿ ਵੀ ਤੂੰ ਗੁਨਾਹ ਕਰ ਰਿਹਾ। ਹੁਣ ਇੱਥੇ ਭਲਾਈ 'ਚ ਹੈ ਔਰ ਇਹ ਸਾਡੇ ਤੇ ਲਾਗੂ ਹੁੰਦਾ ਸਾਰਿਆਂ ਤੇ, ਹਰ ਭਲੇ ਇਨਸਾਨ ਦੇ ਉੱਤੇ, ਕਿ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਕਿ ਜੇ ਅਸੀਂ ਸਿੱਖ ਹੈ ਕਿ ਇਸ ਦਾੜੀ ਅਸੀਂ ਸਰੂਪ ਵੀ ਰੱਖਿਆ, ਪਰ ਜੇ ਗੁਰੂ ਦੀ ਗੱਲ ਨਹੀਂ ਬੰਨੀ, ਗੁਰੂ ਦੇ ਕਹਿਣੇ ਨਹੀਂ ਲੱਗੇ, ਗੁਰੂ ਦੀ ਸੇਵਾ ਦੇ ਵਿੱਚ ਆਪਣਾ ਆਪ ਸਮਰਪਣ ਨਹੀਂ ਕੀਤਾ, ਤੇ ਫਿਰ ਇਹ ਸਾਡੀ ਦਾੜੀ ਸੱਚੀ ਨਹੀਂ ਹੈ, ਝੂਠੀ ਹੈ। ਸੱਚੀ ਦਾੜੀ ਉਹੀ ਹੈ ਜਿਹੜੀ ਗੁਰੂ ਦੇ ਹੁਕਮ 'ਚ ਜਿਹੜੀ ਰੂਹ ਜਿਹੜਾ ਗੁਰਸਿੱਖ ਆਪਣਾ ਜੀਵਨ ਜਿਉਂਦਾ। ਅੰਦਨ ਸੇਵਨ ਗੁਰ ਆਪਣਾ, ਅੰਦਨ ਕਹਿੰਦੇ ਨੇ ਸਵੇਰੇ ਸ਼ਾਮ, ਕਿ ਸਵੇਰੇ ਸ਼ਾਮ ਆਪਣੇ ਗੁਰੂ ਦੀ ਯਾਦ ਦੇ ਵਿੱਚ ਸਿੱਖ ਜੁੜਦਾ। ਅਨ ਦਿਨ ਆਨੰਦ ਰਹਿਣ, ਕਿ ਜੇ ਸਵੇਰੇ ਸ਼ਾਮ ਨਿਰੰਕਾਰ ਦੀ ਯਾਦ ਹੈ ਤੇ ਫਿਰ ਸਦਾ ਹੀ ਆਨੰਦ ਰਹੇਗਾ। ਨਾਨਕ ਸੇ ਮੂੰਹ ਸੋਹਣੇ ਸੱਚੇ ਦਰ ਦਿਸਣ, ਕਿ ਉਹ ਮੂੰਹ ਵੀ ਸੋਹਣੇ ਨੇ ਨਿਰੰਕਾਰ ਦੇ ਦਰਬਾਰ 'ਚ, ਜਿਹੜੇ ਭਲੇ ਕੰਮਾਂ 'ਚ ਗੁਰੂ ਦੀ ਯਾਦ ਨੂੰ ਸਮਰਪਿਤ ਨੇ। ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ। ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ, ਸੱਚ ਸੁਣੈ ਸੱਚ ਮੰਨ ਲੈਣ ਸੱਚੀ ਕਾਰ ਕਮਾਹੇ। ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ, ਨਾਨਕ ਵਿਣ ਸਤਿਗੁਰ ਸੱਚ ਨਾ ਪਾਈਏ ਮਨ ਮੁਖ ਭੁੱਲੇ ਜਾਏ। ਸੋ ਇਹ ਦੂਸਰੇ ਸ਼ਲੋਕ ਦੇ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਜਿਹੜੀ ਸੱਚੀ ਦਾੜੀ ਹੈ, ਗੁਰੂ ਦੇ ਸਮਰਪਣ ਜਿਹੜਾ ਜੀਵ ਹੈ, ਉਹਦੇ ਜ਼ਬਾਨ ਤੇ ਸੱਚ ਹੋਏਗਾ, ਉਹ ਸੱਚ ਬੋਲੇਗਾ, ਸੱਚ ਕਮਾਏਗਾ, ਉਹਦੇ ਅੰਦਰ ਸੱਚਾ ਸ਼ਬਦ ਵਸਦਾ ਹੈ, ਸਤਿਗੁਰੂ ਹਮੇਸ਼ਾ ਉਹਨੂੰ ਯਾਦ ਰਹਿੰਦੇ ਨੇ, ਉਹੀ ਉਹਦਾ ਸੱਚਾ ਮੂਲ ਹੈ, ਉਹੀ ਸੱਚ ਧਨ ਹੈ। ਅਲਟੀਮੇਟਲੀ ਨਿਰੰਕਾਰ ਦੀ ਦਰਗਾਹ 'ਚ ਉਹਨੂੰ ਉੱਤਮ ਪਦਵੀ ਮਿਲੇਗੀ। ਉਹ ਸੱਚ ਸੁਣਦੇ ਨੇ, ਸੱਚ ਮੰਨਦੇ ਨੇ, ਸੱਚੀ ਉਹਨਾਂ ਦੀ ਕਿਰਤ ਹੁੰਦੀ ਹੈ, ਤੇ ਸੱਚੀ ਦਰਗਾਹ ਦੇ ਵਿੱਚ ਸਤਿਗੁਰੂ ਉਹਨਾਂ ਨੂੰ ਵਾਸਾ ਦੇਣਗੇ। ਨਾਨਕ ਵਿਣ ਸਤਿਗੁਰ ਸੱਚ ਨਾ ਪਾਈਏ। ਪਰ ਨਾਲ ਇਹ ਗੱਲ ਸਮਝਾਈ ਕਿ ਸੱਚ ਨੂੰ ਪਾਉਣ ਦੇ ਲਈ ਸਤਿਗੁਰੂ ਨੂੰ ਆਪਾ ਸਮਰਪਣ ਕਰਨਾ ਜ਼ਰੂਰੀ ਹੈ। ਮਨਮੁਖ ਭੁੱਲੇ ਜਾਹੇ, ਜਿਹੜੇ ਗੁਰੂ ਵੱਲ ਪਿੱਠ ਕਰਦੇ ਨੇ, ਮਨਮੁਖ ਬਣੇ ਹੋਏ ਨੇ, ਉਹ ਭੁੱਲਣਗੇ, ਟੱਕਰਾਂ ਖਾਣਗੇ, ਠੋਕਰਾਂ ਖਾਣਗੇ, ਦੋਜ਼ਖ 'ਚ ਜਾਣਗੇ। ਤਾਂ ਸੱਚੇ ਜਿਹੜੇ ਨੇ ਇਹ ਜੀਵਨ 'ਚ ਵੀ ਉਹਨਾਂ ਦੀਆਂ ਸੁੱਚੀਆਂ ਦਾੜੀਆਂ, ਸੁੱਚੇ ਮੁਖ, ਉਜਲ ਮੁਖ ਨੇ। ਤੇ ਜਿਵੇਂ ਗੁਰੂ ਸਾਹਿਬ ਨੇ ਫਿਰ ਫਰਮਾਇਆ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਸੱਚੀ ਦਾੜੀ ਗੁਰੂ ਅਮਰਦਾਸ ਜੀ ਨੇ ਸਾਨੂੰ ਸਮਝਾਈ ਹੈ ਕਿ ਸੱਚਾ ਰੂਪ, ਸੱਚੇ ਸਿੱਖ ਹੋਣ ਦਾ ਮਤਲਬ ਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।